ਇੱਕ ਵਾਰੀ ਨਾ ਇੱਕ ਪਿੰਡ ਦੇ ਵਿੱਚ ਯਾਨੀ ਕਿ ਰਾਤ ਦਾ ਸਮਾਂ ਮੂੰਹ ਹਨੇਰਾ ਜਿਹਾ ਹੋ ਚੁੱਕਾ, ਚਾਂਦੀ ਚਾਨਣੀ ਹੈ। ਇੱਕ ਪਿੰਡ ਵਿੱਚ ਬੰਦਾ ਆਉਂਦਾ, ਉਹ ਕੀ ਕਰਦਾ ਕਿ ਦਰਵਾਜ਼ੇ ਦੇ ਉੱਤੇ ਦਸਤਖਤ ਕਰਦਾ। ਉਸ ਘਰ ਦੇ ਵਿੱਚ ਇੱਕ ਬਜ਼ੁਰਗਣੀ ਰਹਿੰਦੀ ਸੀ। ਉਹਨੇ ਹੌਲੀ ਹੌਲੀ ਵਿਚਾਰੀ ਨੇ ਉੱਠ ਕੇ ਦਰਵਾਜ਼ਾ ਖੋਲ੍ਹਿਆ। ਉਹਨੂੰ ਆ ਕੇ ਕਹਿੰਦਾ, ਬੇਬੇ ਮੈਂ ਬੜੀ ਦੂਰੋਂ ਪਰਦੇਸੀ ਆਇਆ ਵੀ ਮੈਂ ਰਾਤ ਕੱਟਣੀ ਆ, ਕੋਈ ਜਗ੍ਹਾ ਮੈਨੂੰ ਮਿਲ ਸਕਦੀ ਆ? ਉਹ ਕਹਿੰਦੀ, ਪੁੱਤ ਕੋਈ ਗੱਲ ਨਹੀਂ, ਤੂੰ ਆ ਜਾ। ਉਹਨੂੰ ਵਿਚਾਰੀ ਨੇ ਆਪਣਾ ਮੰਜਾ ਉਹਨੂੰ ਦੇ ਦਿੱਤਾ। ਕਹਿੰਦੀ, ਕੋਈ ਖਾਧਾ ਪੀਤਾ ਕਿ ਨਹੀਂ? ਕਹਿੰਦਾ, ਮਾਂ ਜੀ ਕੋਈ ਲੋੜ ਨਹੀਂ ਹੈ। ਨਹੀਂ ਕਹਿੰਦੀ ਕੋਈ ਗੱਲ ਨਹੀਂ, ਥੋੜ੍ਹੀ ਬਹੁਤੀ ਜੋ ਸੀਗਾ ਉਹ ਕੋਲ ਰੁੱਖਾ ਮਿੱਸਾ ਉਹਨੂੰ ਖਾਣ ਨੂੰ ਦੇ ਦਿੱਤਾ ਤੇ ਫਿਰ ਮੰਜਾ ਡਾਹਤਾ, ਮੰਜੇ ਤੇ ਉਹਨੂੰ ਪਾ ਦਿੱਤਾ। ਜਦੋਂ ਸੌਂ ਗਿਆ ਕੀ ਦੇਖਦੀ ਆ, ਇਹ ਤਾਂ ਕੱਪੜੇ ਸਾਰੇ ਪਾਟੇ ਪਏ ਆ ਹੈਂ ਭਰਾ। ਕਹਿੰਦੀ, ਮੇਰੇ ਕੋਲ ਥੋੜ੍ਹਾ ਕੱਪੜਾ ਬਚਿਆ ਪਿਆ, ਮੈਂ ਕਿਉਂ ਨਾ ਮੈਨੂੰ ਕੋਈ ਕੁੜਤਾ ਜਿਹਾ ਬਣਾ ਦੇਵਾਂ। ਉਹ ਰਾਤ ਨੂੰ ਬੈਠ ਕੇ ਜਿਹੜਾ ਕੱਪੜਾ ਬਚਿਆ ਪਿਆ ਸੀ ਉਹ 'ਚੋਂ ਕੱਟਿਆ ਕੱਪੜਾ, ਉਹਦਾ ਕੁੜਤਾ ਬਣਾ ਦਿੱਤਾ। ਜਦੋਂ ਸਵੇਰ ਨੂੰ ਉੱਠਿਆ, ਉਹਨੂੰ ਚਾਹ ਪਾਣੀ ਬਣਾਇਆ, ਉਹ ਤੁਰਨ ਲੱਗਾ। ਉਹਨੂੰ ਕਹਿੰਦੀ, ਵੀ ਪੁੱਤ ਮੈਂ ਦੇਖਿਆ ਤੇਰੇ ਕੱਪੜੇ ਪਾਟੇ ਪਏ ਵੀ ਬੜਾ ਵਧੀਆ ਤਾਂ ਨਹੀਂ ਆ ਖੱਦਰ ਦਾ ਕੱਪੜਾ ਹੀ ਆ ਥੋੜ੍ਹਾ ਜਿਹਾ, ਵੀ ਚੱਲ ਮੈਂ ਤੇਰੇ ਕੁੜਤਾ ਬਣਾਇਆ ਵੀ ਤੂੰ ਆ ਲੈ ਜਾ ਮੇਰਾ ਪੁੱਤ। ਉਹ ਬੜਾ ਖੁਸ਼ ਹੋਇਆ, ਕਹਿੰਦਾ ਮਾਂ ਜੀ ਥੈਂਕ ਯੂ, ਤੁਹਾਡਾ ਧੰਨਵਾਦ ਤੁਹਾਡਾ ਮਾਂ ਜੀ। ਉਹ ਕਹਿੰਦੀ, ਪੁੱਤ ਤੇਰਾ ਨਾਂ ਕੀ ਆ? ਕਹਿੰਦਾ, ਮੇਰਾ ਨਾਂ ਹੈ ਫੋ। ਕਹਿੰਦੇ ਫੋ, ਐਫ ਦੇ ਨਾਲ ਫੋ। ਉਹ ਸੀਗਾ ਦੇਵਤਾ। ਉਹ ਜਾਣ ਲੱਗਾ ਉਹਨੂੰ ਕਹਿੰਦਾ ਮਾਂ ਨੂੰ, ਕਹਿੰਦਾ ਬੀਬੀ ਜੀ ਜਦੋਂ ਮੈਂ ਚੱਲ ਜਾਣਾ ਤੁਸੀਂ ਜਿਹੜਾ ਵੀ ਪਹਿਲੋਂ ਕੰਮ ਸ਼ੁਰੂ ਕਰ ਲਿਆ ਨਾ ਸਾਰੀ ਦਿਹਾੜੀ ਉਹੋ ਹੀ ਕੰਮ ਕਰੀ ਜਾਣਾ। ਉਹ ਕਹਿੰਦੀ, ਅੱਛਾ ਚੰਗਾ ਪੁੱਤ। ਉਹਨੂੰ ਕੋਈ ਗੱਲ ਨਹੀਂ ਸੋਚੀ ਹੋਊਗਾ ਕੁਛ। ਉਹ ਦੇਵਤਾ ਫੌੜਾ ਚਲੇ ਗਿਆ। ਜਦੋਂ ਚਲੇ ਗਿਆ ਉਹ ਬੁੜੀ ਨੂੰ ਸੁੱਝੀ ਵੀ ਗੱਲ ਵੀ ਇੱਦਾਂ ਕਰਾਂ ਵੀ ਮੈਂ ਕੱਪੜਾ ਸੀ ਦਿੱਤਾ ਕੁੜਤਾ ਵੀ ਖੈਰ ਮੀਟਰ 2 ਮੀਟਰ ਕੱਪੜਾ ਉੱਤੇ ਹੈਗਾ ਕਿ ਨਹੀਂ ਹੈਗਾ, ਵੀ ਚੱਕਾ ਨਾ ਕਿੰਨਾ ਕੁ ਬਚਿਆ। ਉਹਨੂੰ ਗੱਜ ਚੱਕਿਆ, ਥਾਨ ਖੋਲ੍ਹਿਆ। ਜਦੋਂ ਮਿਲਣ ਲੱਗੀ 1 ਮੀਟਰ 2 ਮੀਟਰ 3 ਮੀਟਰ, ਅੱਛਾ ਉਹਦਾ ਕੱਪੜਾ ਨਿਕਲ ਜਾਵੇ ਉਹਦੇ ਵਿੱਚੋਂ ਹੀ। ਨਾ ਉਹ ਤੋਂ ਗੱਜ ਛੁੱਟੇ ਨਾ ਉਹ ਤੋਂ ਕੱਪੜਾ ਮੁੱਕੇ। ਸਾਰੀ ਦਿਹਾੜੀ ਸਵੇਰ ਦੀ ਲੱਗੀ ਹੋਈ ਉਹ ਕੱਪੜਾ ਦਾ ਕਰੀ ਜਾਣ। ਢੀ ਗੁਆਂਢੀ ਆ ਗਿਆ, ਕੱਪੜਾ ਚੱਕ ਚੱਕ ਪਰੇ ਕਰੀ ਜਾਣ। ਹੈਂ ਉਹਦਾ ਤਾਂ ਘਰ ਕੱਪੜੇ ਨਾਲ ਭਰ ਗਿਆ। ਜਦੋਂ ਮਾੜਾ ਸੂਰ ਛਿਪਿਆ ਉਦੋਂ ਤੇ ਹੱਥੋਂ ਗੱਜ ਛੁੱਟਿਆ। ਅੱਛਾ ਤਾਂ ਫਿਰ ਉਹ ਹੜੀ ਵਿਚਾਰੀ ਥੱਕ ਕੇ ਬੁਰਾ ਹੋ ਗਿਆ ਹਾਲ, ਪਰ ਕੱਪੜੇ ਦਾ ਘਰ ਭਰ ਗਿਆ। ਤਾਂ ਜਿੰਨੇ ਵੀ ਆਂਢ ਗੁਆਂਢ ਵਾਲੇ ਸੀ ਨਾ ਸਾਰੇ ਆਏ, ਕਹਿੰਦੇ ਵੀ ਚਲੋ ਬਹੁਤ ਚੰਗਾ ਹੋਇਆ ਵਿਚਾਰੀ ਨਾਲ, ਗਰੀਬਣੀ ਸੀਗੀ। ਉਹਨੂੰ ਫਿਰ ਸਾਰੀ ਗੱਲ ਵੀ ਦੱਸੀ ਵੀ ਇੱਦਾਂ ਹੋਈ ਸੀ। ਸਾਰੇ ਕਹਿੰਦੇ ਬਹੁਤ ਚੰਗਾ ਹੋਇਆ ਵੀ ਵਿਚਾਰੀ ਮਾਈ ਕੋਲ ਥੋੜ੍ਹੇ ਕੱਪੜੇ ਆ ਗਏ, ਚੱਲ ਵੇਚ ਕੇ ਮਾੜਾ ਮੋਟਾ ਵਿਚਾਰਾ ਸੋਹਣਾ ਕਰ ਲੂ। ਉਹਦੀ ਇੱਕ ਗੁਆਂਢਣ ਰਹਿੰਦੀ ਸੀ, ਉਹ ਬੜੀ ਜੈਲਸ ਹੋਈ। ਅੱਛਾ ਹੈ ਦੇਵਤਾ ਫੋਏ ਦੇ ਆਇਆ, ਜੇ ਮੇਰੇ ਆਉਂਦਾ ਮੈਨੂੰ ਕਿੰਨਾ ਵਧੀਆ ਖਿਲਾਉਣਾ ਸੀ, ਜੇ ਮੇਰੇ ਆਉਂਦਾ ਮੈਂ ਵਧੀਆ ਥਾਂ ਦਾ ਕੱਪੜਾ ਧੋਣਾ ਸੀ। ਉਹ ਬੜੇ ਰੌਲਾ ਪਾਵੇ ਦੇਵਤੇ ਫੋਏ ਮੇਰੇ ਆ ਜ਼ਰੂਰ ਆ ਜ਼ਰੂਰ ਆ। ਅੱਛਾ ਉਹ ਕੀ ਹੋਇਆ, ਹਫ਼ਤੇ ਕੁ ਬਾਅਦ ਸੱਚੀ ਰਾਤ ਨੂੰ ਸ਼ਾਮ ਨੂੰ ਉਹਦੇ ਦਰਵਾਜ਼ਾ ਖੜਕਿਆ ਗੁਆਂਢਣ ਦੇ। ਹਾਂ ਤਾਂ ਦੇਵਤਾ ਫੋ ਉਹ ਆ ਗਿਆ। ਕਹਿੰਦਾ ਮਾਈ ਮੈਂ ਕੋਲ ਦੀ ਲੰਘ ਰਿਹਾ ਸੀ, ਹਨੇਰਾ ਹੋ ਗਿਆ ਵੀ ਮੈਂ ਰਾਤ ਕੱਟਣੀ ਆ। ਉਹਨੂੰ ਪਤਾ ਲੱਗ ਗਿਆ ਵੀ ਉਹੀ ਆ। ਉਹ ਕਹਿੰਦੀ ਆ ਜਾ ਆ ਜਾ ਆ ਜਾ ਪੁੱਤ ਆ ਜਾ ਆ ਜਾ ਆ ਜਾ। ਕਾਹਲੀ ਲੱਗੀ ਕਰਨ ਫੱਬਾ ਕੁੱਟਣੀ ਜੀ। ਉਹਨੂੰ ਕਹਿੰਦੀ ਮੰਜੇ ਤੇ ਪੈ ਜਾ ਪੈ ਜਾ। ਉਹ ਭਿੰਡੀਆਂ ਭੁੰਡੀਆਂ ਬਣਾ ਕੇ ਸੋਹਣਾ ਖਾਣਾ ਦਿੱਤਾ ਨੂੰ ਖਾਣ ਨੂੰ, ਖਾ ਪਾ ਕੇ ਤੋਂ ਸੌ ਗਿਆ। ਉਹਦੇ ਉਹਦਾ ਕੱਪੜਾ ਪਾਟਾ ਸੀ ਮਾੜਾ ਜਿਹਾ। ਫਿਰ ਮੇਰੇ ਕੋਲ ਕੱਪੜਾ ਪਾਉਣੀ ਫਿਰ ਕਹਿੰਦੀ ਮੈਂ ਸੋਹਣਾ ਜਿਹਾ ਉਹ ਸਭ ਤੋਂ ਵਧੀਆ ਸੀ ਥਾਰ ਪਿਆ ਥੋੜਾ ਜਿਹਾ। ਕਹਿੰਦੀ ਮੈਂ ਉਹ ਮੈਂਡਾ ਬਾਅਦ ਚ ਗਿਆ ਤੂੰ ਉਹ ਤੋਂ ਸੂਟ ਪਾਉਣ ਬਣਾ ਤਾ, ਕੁੜਤਾ ਬਣਾ ਤਾ। ਸਵੇਰ ਨੂੰ ਜਦੋਂ ਉੱਠਿਆ ਚਾਹ ਪਾਣੀ ਬਣਾਇਆ, ਜਦੋਂ ਜਾਣ ਲੱਗਾ ਕਹਿੰਦੀ ਪੁੱਤਰ ਜੀ ਮੈਂ ਤੁਹਾਡੇ ਲਈ ਇੱਕ ਬਹੁਤ ਵਧੀਆ ਕੁੜਤਾ ਬਣਾਇਆ। ਕਹਿੰਦੇ ਲਿਆਓ ਮਾਤਾ ਜੀ। ਉਹਨਾਂ ਨੂੰ ਕੁੜਤਾ ਦਿੱਤਾ, ਉਹਨੂੰ ਕੁੜਤਾ ਪਾ ਲਿਆ, ਧੰਨਵਾਦ ਕੀਤਾ ਤੇ ਜਾਣ ਲੱਗਾ। ਕਹਿੰਦਾ ਮਾਈ ਜੀ ਮੇਰੇ ਜਾਣ ਤੋਂ ਬਾਅਦ ਜਿਹੜਾ ਕੰਮ ਤੁਸੀਂ ਪਹਿਲਾਂ ਸ਼ੁਰੂ ਕਰੋਗੇ ਨਾ ਸਾਰੀ ਦਿਹਾੜੀ ਉਹੀ ਕੰਮ ਕਰਦੇ ਰਹੋਗੇ। ਬੜੀ ਖੁਸ਼ ਹੋਈ, ਉਹ ਚੱਲ ਗਈ। ਕਹਿੰਦੀ ਲੈ ਹੁਣ ਜਾ ਕੇ ਮਿਲਦੀ ਆ ਮੈਂ ਥਾਨ, ਮੇਰਾ ਹੈਗਾ ਵੀ ਥਾਨ ਵਧੀਆ ਸਾਰੀ ਦਿਹਾੜੀ ਜੇ ਹੋਣਾ। ਫਿਰ ਦਿਮਾਗ 'ਚ ਆਇਆ ਵੀ ਸਾਰੀ ਦਿਹਾੜੀ ਤੇ ਮੈਂ ਥਾਨ ਵੀ ਨਹੀਂ ਜਾਣਾ, ਮੇਰੇ ਪਸ਼ੂ ਤਾਂ ਧਿਆਏ ਮਰ ਜਾਣੇ ਆ। ਪਹਿਲਾਂ ਮੈਂ ਕਹਿੰਦੀ ਪਸ਼ੂਆਂ ਨੂੰ ਪਾਣੀ ਨਾ ਦੇਵਾਂ। ਹੋਰ ਕੀ ਕੀਤੀ, ਪਾਣੀ ਦੀ ਬਾਲਟੀ ਭਰੀ। ਜਦੋਂ ਲੱਗੀ ਪਾਉਣ ਨਾ ਬਾਲਟੀ 'ਚੋਂ ਪਾਣੀ ਮੁੱਕੇ ਨਾ ਬਾਲਟੀ ਇੱਥੋਂ ਛੁੱਟੇ। ਹੈ ਸਾਰੀ ਦਿਹਾੜੀ ਬਾਲਟੀ 'ਚੋਂ ਪਾਣੀ ਨਿਕਲਦਾ ਗਿਆ।
ਸਾਰਾ ਘਰ ਪਾਣੀ ਨਾਲ ਭਰ ਗਿਆ, ਆਂਢ ਗੁਆਂਢ ਚ ਪਾਣੀ ਚਲ ਗਿਆ। ਬੜਾ ਉਹਦਾ ਹਾਲ ਲੱਕ ਉਹਦਾ ਦੁਖੇ, ਨਾ ਪਾਣੀ ਛੁੱਟੇ। ਜਦੋਂ ਸ਼ਾਮ ਪਈ ਉਹਦੇ ਹੱਥੋਂ ਬਾਲਟੀ ਛੁੱਟੀ, ਸਾਰਾ ਘਰ ਦਾ ਹੋ ਗਿਆ ਨੁਕਸਾਨ। ਤੇ ਸਾਰੇ ਲੋਕੀ ਕਰਨ ਇਹ ਹੰਕਾਰਨ ਸੀ, ਇਹਨਾਂ ਇਦਾਂ ਹੀ ਹੋਣੀ ਸੀ, ਉਹ ਹੋਣੀ ਵੀ ਇਦਾਂ ਹੀ ਚਾਹੀਦੀ ਸੀ। ਠੀਕ ਹੈ, ਇਹ ਕਹਾਵਤ ਆ, ਇਹਦਾ ਮਤਲਬ ਤੁਸੀਂ ਆਪ ਦੇਖ ਲਓ। ਕਿਸੇ ਭਲੇ ਮਾਨਸ ਨੇ ਜੋ ਕੰਮ ਕੀਤਾ, ਪਹਿਲੀ ਰੀਸ ਨਾ ਕਰੋ, ਦੂਜਾ ਜੈਲਸ ਨਾ ਕਰੋ, ਤੀਜਾ ਇਹ ਨਹੀਂ ਵੀ ਜੋ ਉਹਨੂੰ ਮਿਲਿਆ ਤੁਹਾਨੂੰ ਵੀ ਮਿਲੂਗਾ। ਤੁਹਾਡਾ ਆਪਣੇ ਕਰਮਾਂ ਦਾ, ਉਹਦਾ ਭਾਈ ਆਪਣੇ ਕਰਮਾਂ। ਇੱਕ ਜੰਗਲ ਦੇ ਵਿੱਚ ਨਾ ਇੱਕ ਸਾਧੂ ਦੀ ਕੁਟੀਆ ਸੀ। ਉਹ ਕੁਟੀਆ 'ਚ ਰਹਿੰਦਾ ਸੀ, ਭਗਤੀ ਕਰਦਾ ਹੁੰਦਾ ਸੀ। ਇੱਕ ਦਿਨ ਕੀ ਹੋਇਆ, ਉਹਦੇ ਲਾਗੇ ਚੂਹਾ ਆ ਕੇ ਰਹਿਣ ਲੱਗ ਪਿਆ। ਅੱਛਾ। ਉਹਨੂੰ ਖਾਣਾ ਥੋੜਾ ਬਹੁਤਾ ਉਹਨੂੰ ਪਾ ਦੇਣਾ। ਜਦੋਂ ਉਹਦਾ ਟਾਈਮ ਲੰਘਦਾ ਗਿਆ, ਇੱਕ ਦਿਨ ਕੀ ਹੋਇਆ ਕਿ ਬਾਹਰਲੀ ਬਿੱਲੀ ਆ ਗਈ। ਜਦੋਂ ਚੂਹੇ ਨੇ ਬਿੱਲੀ ਦੇਖੀ ਨਾ, ਭੱਜ ਕੇ ਸਾਧੂ ਦੀ ਕੁਟੀਆ ਜਾ ਵੜਿਆ। ਉੱਥੇ ਲੁਕ ਗਿਆ। ਬਿੱਲੀ ਵੀ ਆ ਗਈ, ਉਹਨੂੰ ਕਹਿੰਦੀ ਮਹਾਰਾਜ ਵੀ ਦੇਖੋ ਤੁਸੀਂ ਆਪਣੀ ਭਗਤੀ ਕਰਨੀ, ਜੀ ਸਮਝ ਕੇ ਕਰੋ, ਪਰ ਮੇਰਾ ਸ਼ਿਕਾਰ ਮੈਨੂੰ ਬਾਹਰ ਦਿਓ ਇੱਥੇ। ਸਹੀ ਗੱਲ ਆ। ਉਹਨੂੰ ਇਹ ਕੀਤਾ, ਏਦਾਂ ਕੀਤਾ ਜਾਦੂ। ਜਿਹੜਾ ਚੂਹਾ ਸੀ ਉਹਨੂੰ ਵੱਡੀ ਬਿੱਲੀ ਫੜਾ ਦਿੱਤਾ। ਅੱਛਾ। ਉਹ ਤੋਂ ਵੀ ਜਦੋਂ ਬਾਹਰ ਨਿਕਲਿਆ, ਬਿੱਲੀ ਦੌੜ ਗਈ। ਫਿਰ ਆਰਾਮ ਨਾਲ ਚੂਹਾ ਜਿਹੜਾ ਸੀ ਨਾ, ਹੁਣ ਬਿੱਲੀ ਬਣ ਗਿਆ ਬੜੀ ਤਗੜੀ। ਹੁਣ ਤਾਂ ਬਾਕੀ ਚੂਹਿਆਂ ਦੀ ਐਸੀ ਤੈਸੀ ਕਰ ਦਿੱਤੀ। ਅੱਛਾ। ਹੈ ਐਵੇਂ ਮਰ ਭੱਜੇ ਫਿਰਨਾ, ਬਿੱਲੀਆਂ ਮਰ ਭੱਜੇ ਫਿਰਨਾ, ਬੜੀਆਂ ਬਿੱਲੀਆਂ ਦੁਖੀ ਕੀਤੀਆਂ ਸਾਰੀਆਂ। ਅੱਛਾ। ਤਾਂ ਉਹ ਤਾਂ ਚੌਧਰੀ ਬਣ ਕੇ ਬਹਿ ਗਿਆ ਆਰਾਮ ਨਾਲ, ਬੱਲੇ ਬੱਲੇ ਹੋਈ। ਇੱਕ ਦਿਨ ਕੀ ਹੋਇਆ, ਮੋਰੇ ਬਘਿਆੜ ਆ ਗਿਆ। ਬਘਿਆੜ ਉਹਦੇ ਮੋਰੇ ਭੱਜਾ, ਹੁਣ ਬਘਿਆੜ ਤਗੜਾ ਸੀ। ਬਘਿਆੜ ਮਰ ਗਿਆ ਵੀ, ਬਘਿਆੜ ਬਿੱਲੀ ਮਗਰ ਭੱਜਾ, ਬਿੱਲੀ ਮੁੜ ਕੇ ਫੇਰ ਕੁਟੀਆ ਜਾ ਬੜੀ। ਸਾਹ ਨਾਲ ਰਲੇ। ਉਹ ਸਾਧ ਨੇ ਸੋਚਿਆ ਵੀ ਚਲੋ ਵਿਚਾਰੀ ਜਾਨ ਬਤਾ ਦਈਏ, ਉਹਨਾਂ ਨੂੰ ਵੱਡਾ ਬਘਿਆੜ ਫੜਾਤਾ। ਅੱਛਾ। ਉਹ ਜਦੋਂ ਬਾਹਰ ਨਿਕਲਿਆ ਨਾ, ਦੂਜਾ ਬਘਿਆੜ ਦੇਖਿਆ ਵੀ ਇਹ ਤਾਂ ਬਹੁਤ ਵੱਡਾ ਆ, ਉਹ ਦੌੜ ਗਿਆ। ਹੁਣ ਫੇਰ ਬਾਕੀ ਬਘਿਆੜ ਦੀ ਐਸੀ ਤੈਸੀ ਕਰ ਦਿੱਤੀ। ਹੈ ਮੈਂ ਡਰਾਈ ਜਾਣਾ, ਭੱਜੇ ਫਿਰਨਾ ਮਗਰ, ਬਿੱਲੀਆਂ ਚੂਹੇ ਮਾਰੀ ਜਾਣੀ ਸਾਰੀ ਦਿਹਾੜੀ। ਫੇਰ ਇੱਕ ਦਿਨ ਕੀ ਕਰਦਾ, ਤਾਂ ਮੋਰੇ ਸ਼ੇਰ ਆ ਗਿਆ। ਅੱਛਾ। ਜੋ ਸ਼ੇਰ ਆ ਗਿਆ, ਫੇਰ ਭੱਜਾ ਪਿੱਛੇ ਨੂੰ ਕੁੜੀਆਂ ਦੇ ਵਿੱਚ। ਉਹਨੇ ਸਾਧੂ ਨੂੰ ਦੇਖਿਆ ਵੀ ਇਹਦੀ ਜਾਨ ਨੂੰ ਖਤਰਾ, ਉਹਨੇ ਚੱਕਰ ਨੂੰ ਸ਼ੇਰ ਬਣਾਤਾ। ਅੱਛਾ। ਜੋ ਸ਼ੇਰ ਬਣਾਤਾ, ਦੂਜਾ ਸ਼ੇਰ ਦੇਖ ਦੌੜ ਗਿਆ। ਫਿਰ ਜੰਗਲ ਦੇ ਵਿੱਚ ਬੱਲੇ ਬੱਲੇ ਹੋ ਗਈ, ਇਹਦੀ ਸ਼ੇਰ ਦਾ ਬਾਦਸ਼ਾਹ ਬਣ ਗਿਆ। ਠੀਕ ਹੈ। ਤੇ ਇੱਕ ਦਿਨ ਸਾਧ ਨੂੰ ਕਹਿੰਦਾ, ਨਿੱਕੀ ਜੀ ਕੋਈ ਮਾੜੀ ਮੋਟੀ ਗੱਲਬਾਤ ਹੋ ਗਈ ਉਹਨਾਂ ਦੀ। ਸਾਧ ਨੂੰ ਤੈਨੂੰ ਪਤਾ ਮੈਂ ਜੰਗਲ ਦਾ ਬਾਦਸ਼ਾਹ, ਕਹਿੰਦਾ ਤੂੰ ਮੇਰੇ ਜੰਗਲ 'ਚ ਰਹਿਣਾ ਹੁਣ, ਕਹਿੰਦਾ ਅੱਛਾ। ਕਾਂ ਬਾਅਦ ਜੋ ਵੀ ਗੱਲਬਾਤ ਕਰਨੀ ਹੁੰਦੀ ਹੈ ਨਾ, ਧਿਆਨ ਨਾਲ ਸੋਚ ਕੇ ਕਰੀ। ਸਹੀ ਗੱਲ ਹੈ। ਉਹ ਉਲਟਾ ਸਾਧੂ ਵਾਲੇ ਹੋ ਗਿਆ। ਉਹਨੂੰ ਸਾਧੂ ਨੂੰ ਫਿਰ ਏਦਾਂ ਹੀ ਕੀਤੀ, ਉਹਨੂੰ ਮੁੜ ਕੇ ਫਿਰ ਚੂਹਾ ਫੜਾਤਾ। ਅੱਛਾ। ਹੈ ਤਾਂ ਫਿਰ ਗੇੜੀਆਂ ਕੱਢਦਾ ਫਿਰੇ, ਉਹਦਾ ਬੱਸ ਦੀ ਪਾਤ ਨਹੀਂ, ਵਿਚਾਰਾ ਭੱਜਾ ਫਿਰੇ। ਫਿਰ ਮੁੜ ਕੇ ਕਹਿਣ ਤੋਂ ਮਤਲਬ ਆ, ਕਿਸੇ ਦੀ ਦਿਆਲਤਾ ਦਾ ਫਾਇਦਾ ਨਹੀਂ ਉਠਾਈਦਾ, ਨਜਾਇਜ਼ ਫਾਇਦਾ ਨਹੀਂ ਉਠਾਈਦਾ। ਜੇ ਕਿਸੇ ਨੂੰ ਕੋਈ ਦਿੱਤਾ ਆ ਨਾ, ਉਹਦਾ ਮੁੱਲ ਪਾਉਣਾ ਚਾਹੀਦਾ।